ਹਰਜੋਤ ਸਿੰਘ ਜੀ, ਜਿੱਦਾਂ ਆਪਾਂ ਜਾਣਦੇ ਹਾਂ ਵੀ ਕੱਲ੍ਹ ਜਿਹੜਾ ਜਹਾਜ਼ ਡਿੱਗਾ ਸੀਗਾ, ਉਸ ਦੇ ਬਾਰੇ ਇਹ ਜਿਹੜੀ ਨਵੀਂ ਜਾਣਕਾਰੀ ਪ੍ਰਾਪਤ ਹੋ ਰਹੀ ਆ ਵੀ ਉਸ ਜਹਾਜ਼ ਦੇ ਵਿੱਚ ਗਰਾਊਂਡ ਫਾਇਰ ਲੱਗਾ ਹੋ ਸਕਦਾ ਆ। ਸੋ ਇਹ ਗਰਾਊਂਡ ਫਾਇਰ ਕਿਸ ਦੇ ਦੁਆਰਾ ਮਾਰਿਆ ਗਿਆ, ਇਸ ਨੂੰ ਲੈ ਕੇ ਜਿਹੜਾ ਸਵਾਲ ਆ ਕਿਉਂਕਿ ਸਭ ਤੋਂ ਪਹਿਲਾਂ ਬਿਆਨ ਕੱਲ੍ਹ ਰੂਸ ਵਾਲਿਆਂ ਦਾ ਆ ਗਿਆ ਵੀ ਸ਼ਾਇਦ ਜਹਾਜ਼ ਦੇ ਵਿੱਚ ਉਹ ਫਲੌਕ ਆਫ ਬਰਡਸ ਦੇ ਨਾਲ ਵੀ ਕਿਤੇ ਪੰਛੀਆਂ ਦੀ ਢਾਰੀ ਦੇ ਵਿੱਚ ਵੱਜਿਆ, ਜਿਸ ਤੋਂ ਬਾਅਦ 'ਚ ਉਹ ਹਾਦਸਾਗ੍ਰਸਤ ਹੋਇਆ। ਪਰ ਬਾਅਦ ਦੇ ਵਿੱਚ ਮਿਲੇ ਮਲਬੇ ਦੇ ਵਿੱਚ ਇਹ ਪਤਾ ਲੱਗਾ ਆ ਵੀ ਉਹਦੇ ਵਿੰਗਸ ਦੇ ਉੱਤੇ ਤੇ ਉਸਦੇ ਫਿਊਸੇਲਾਜ ਦੇ ਵਿੱਚ ਜਿਹੜੀਆਂ ਗੋਲੀਆਂ ਦੇ ਨਿਸ਼ਾਨ ਜਿਹੜੇ ਉਹ ਦੇਖੇ ਗਏ ਹੈਗੇ ਆ। ਸੋ ਇਹ ਜਿਹੜੀ ਇਸ ਟਾਈਮ ਸਥਿਤੀ ਜਿਹੜੀ ਸਾਹਮਣੇ ਆਈ ਹੈਗੀ ਆ। ਇਸ ਤੋਂ ਪਹਿਲਾਂ ਵੀ ਜਦ ਰੂਸ ਤੇ ਯੂਕਰੇਨ ਦਾ ਜੰਗ ਚੱਲ ਰਿਹਾ, ਪਹਿਲਾਂ ਵੀ ਰੂਸ ਨੇ ਇੱਕ ਸਵਾਰੀਆਂ ਵਾਲਾ ਜਹਾਜ਼ ਆ ਉਸ ਨੂੰ ਸੁੱਟਿਆ ਸੀਗਾ। ਸੋ ਇਹ ਹੁਣ ਜਾਣ ਬੁੱਝ ਕੇ ਕੀਤਾ ਆ, ਇਹ ਹਾਦਸਾ ਹੀ ਹੋ ਗਿਆ ਆ, ਗਲਤੀ ਦੇ ਨਾਲ ਹੋ ਗਿਆ ਆ। ਇਹ ਹੁਣ ਅੱਗੇ ਜਾਂਚ ਦਾ ਵੱਖਰਾ ਵਿਸ਼ਾ ਆ, ਪਰ ਹਾਲ ਦੀ ਘੜੀ ਇਹ ਪਤਾ ਲੱਗ ਰਿਹਾ ਆ ਵੀ ਭਾਈ ਇਹ ਜਹਾਜ਼ ਸਿੱਟਣ ਦੇ ਵਿੱਚ ਕਿਤੇ ਨਾ ਕਿਤੇ ਇਸ ਲੜਾਈ ਦਾ, ਇਸ ਯੁੱਧ ਦਾ ਇੱਕ ਕਾਰਨ ਰਿਹਾ ਹੈਗਾ। ਅੱਜ 20 ਸਾਲ ਹੋ ਗਏ ਆ ਇੰਡੀਅਨ ਓਸ਼ਨ ਦੇ ਵਿੱਚ ਜਦੋਂ ਸੁਨਾਮੀ ਆਈ ਸੀ। 2,30,000 ਲੋਕਾਂ ਦੀ ਮੌਤ ਹੋਈ ਸੀ। 14,000 ਅਨਆਇਡੈਂਟੀਫਾਈਡ ਲੋਕਾਂ ਨੂੰ ਦਵਾ ਦਿੱਤਾ ਗਿਆ ਸੀ ਜਾਂ ਉਹਨਾਂ ਦਾ ਫਿਊਨਰਲ ਕਰ ਦਿੱਤਾ ਗਿਆ ਸੀ। ਅੱਜ ਦੀ ਇਤਿਹਾਸ ਵਿੱਚ ਸਭ ਤੋਂ ਵੱਡੀ ਸੁਨਾਮੀ ਦਾ ਇਹ ਕਹਿਰ ਸੀ, ਜਿਹਦੇ ਵਿੱਚ 17 ਲੱਖ ਲੋਕ ਡਿਸਪਲੇਸ ਹੋਏ ਸੀ। ਤੇ ਜਿਹੜੇ ਇੰਡੋਨੇਸ਼ੀਆ, ਸ਼੍ਰੀਲੰਕਾ, ਇਹਨਾਂ ਮੁਲਕਾਂ ਦੇ ਵਿੱਚ ਲੋਕਾਂ ਦੀ ਮੌਤ ਬਹੁਤ ਜ਼ਿਆਦਾ ਹੋਈ ਸੀ। ਇੰਡੋਨੇਸ਼ੀਆ ਦੇ ਵਿੱਚ 1,70,000 ਦੇ ਕਰੀਬ, ਸ਼੍ਰੀਲੰਕਾ ਦੇ ਵਿੱਚ 30,000 ਦੇ ਕਰੀਬ ਲੋਕਾਂ ਦੀ ਜਿਹੜੀ ਮੌਤ ਹੋਈ ਸੀ, ਤੇ ਥਾਈਲੈਂਡ ਦੇ ਵਿੱਚ ਵੀ 8,000 ਦੇ ਕਰੀਬ ਲੋਕਾਂ ਦੀ ਮੌਤ ਹੋਈ ਸੀ। ਜੀ ਬਿਲਕੁਲ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਚੱਲ ਰਹੀਆਂ। ਕੱਲ੍ਹ ਸਭ ਨੂੰ ਪਤਾ ਵੀ ਕ੍ਰਿਸਮਸ ਸੀਗੀ। ਕ੍ਰਿਸਮਸ ਦੇ ਉੱਤੇ ਮੌਜੂਦਾ ਰਾਸ਼ਟਰਪਤੀ ਤੇ ਆ ਰਹੇ ਰਾਸ਼ਟਰਪਤੀ ਨੇ ਆਪੋ ਆਪਣੇ ਸੰਦੇਸ਼ ਜਿਹੜੇ ਦਿੱਤੇ। ਕਹਿੰਦੇ ਵੀ ਦੋਨਾਂ ਦੇ ਸੰਦੇਸ਼ਾਂ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਸੀ। ਇੱਕ ਪਾਸੇ ਜਿੱਥੇ ਟਰੰਪ ਹੋਣਾ ਨੇ ਰੌਟ ਇਨ ਹੈਲ ਵੀ ਆਖਿਆ, ਬਾਕੀ ਆਪਣੇ ਜਿਹੜੇ ਵਿਰੋਧੀਆਂ ਦੇ ਨਾਮ ਲੈ ਕੇ ਉਹਨਾਂ ਦੇ ਉੱਤੇ ਪੂਰਾ ਸ਼ਿਕੰਜਾ ਜਿਹੜਾ ਉਹ ਕੱਸਿਆ ਤੇ ਇਸ ਤਰੀਕੇ ਦੀਆਂ ਗੱਲਾਂ ਦਿੱਤੀਆਂ। ਦੂਜੇ ਪਾਸੇ ਜਿਹੜੇ ਮੌਜੂਦਾ ਰਾਸ਼ਟਰਪਤੀ ਆ, ਉਹਨਾਂ ਨੇ ਸਾਰਿਆਂ ਨੂੰ ਜਿਹੜਾ ਉਹ ਸੰਦੇਸ਼ ਪੋਜ਼ਿਟਿਵ ਜਿਹਾ ਜਿਹੜਾ ਉਹ ਦੇਣ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਆ। ਸੋ ਇਸ ਨੂੰ ਜਿਹੜਾ ਉਹ ਲੈ ਕੇ ਇੱਥੋਂ ਤੱਕ ਕਿ ਟਰੰਪ ਹੋਣਾ ਨੇ ਤਾਂ ਕੈਨੇਡਾ ਨੂੰ ਵੀ ਇਸ ਆਪਣੇ ਸੰਦੇਸ਼ ਦੇ ਵਿੱਚ ਘੇਰਿਆ। ਕਹਿੰਦੇ ਵੀ 51ਵੀਂ ਸਟੇਟ ਜਿਹੜੀ ਉਹ ਅਸੀਂ ਤੁਹਾਡੀ ਬਣਾ ਦੇਵਾਂਗੇ ਤੇ ਕੈਨੇਡੀਅਨਸ ਦੇ ਘੱਟੋ ਘੱਟ 60% ਟੈਕਸ ਜਿਹੜਾ ਆ ਉਹ ਬਚ ਜਿਆ ਕਰੂਗਾ। ਨੀਦਰਲੈਂਡ ਨੂੰ ਵੀ ਉਹਨਾਂ ਨੇ ਆਪਣੇ ਅੰਦਰ ਲੈਣ ਦੀ ਜਿਹੜੀ ਉਹ ਗੱਲ ਫੇਰ ਕੀਤੀ ਤੇ ਨਾਲ ਦੇ ਨਾਲ ਪੈਨਮਾ ਦੀ ਵੀ ਜਿਹੜੀ ਉਹਨਾਂ ਨੇ ਗੱਲ ਜਿਹੜੀ ਉਹ ਆਖੀ ਸੀਗੀ। ਸੋ ਇਹ ਜਿਹੜੇ ਸੰਦੇਸ਼ ਆ ਓਵਰਆਲ ਦੇਖਣ ਨੂੰ ਜਿਹੜੇ ਉਹ ਮਿਲੇ ਹੈਗੇ ਆ। ਉੱਦਾਂ ਜੇ ਦੇਖਿਆ ਜਾਵੇ, ਇੱਕ ਹਰਜੋਤ ਸਿੰਘ ਜੀ, ਨਵੇਂ ਸਰਵੇ ਦੇ ਵਿੱਚ ਜਿਹੜੇ ਅਮੈਰੀਕਨਜ਼ ਆ 2024 ਦੇ ਐਂਡ ਦੇ ਵਿੱਚ ਪੈਸੀਮਿਸਟ ਯਾਨੀ ਕਿ ਨਿਰਾਸ਼ਾਵਾਦੀ ਹੋ ਕੇ ਜਿਹੜਾ ਉਹ ਕਹਿੰਦੇ ਜ਼ਿਆਦਾ ਸੋਚ ਰਹੇ ਹੈਗੇ ਆ। ਚਾਹੇ ਉਹ ਕਹਿੰਦੇ ਵੀ ਕੋਈ ਵੀ ਧੜਾ ਹੋਵੇ, ਰਿਪਬਲਿਕਨ ਆ ਜਾਂ ਡੈਮੋਕ੍ਰੇਟ ਆ ਜਾਂ ਇੰਡੀਪੈਂਡੈਂਟ ਆ, ਉਹਨਾਂ ਦੀ ਜਿਹੜੀ ਡਾਇਰੈਕਸ਼ਨ ਆਫ ਕੰਟਰੀ ਆ ਉਸ ਦੇ ਵਿੱਚ ਪੈਸੀਮਿਜ਼ਮ ਆਇਆ ਆ। ਉਹਨਾਂ ਨੂੰ ਲੱਗ ਨਹੀਂ ਰਿਹਾ ਵੀ ਕੰਟਰੀ ਅਜੇ ਸਹੀ ਡਾਇਰੈਕਸ਼ਨ ਵੱਲ ਜਾ ਰਹੀ ਹੈ। ਮਹਿਜ 19% ਜਿਹੜੇ ਆਏ ਨਵੇਂ ਸਰਵੇ ਦੇ ਵਿੱਚ ਲੋਕ ਮੰਨਦੇ ਨੇ ਵੀ ਅਮਰੀਕਾ ਇਸ ਟਾਈਮ ਸਹੀ ਦਿਸ਼ਾ ਵੱਲ ਨੂੰ ਜਿਹੜਾ ਉਹ ਵੱਧ ਰਿਹਾ ਹੈਗਾ। 9% ਰਿਪਬਲਿਕਨਸ ਮੰਨਦੇ ਨੇ ਸਹੀ ਦਿਸ਼ਾ ਵੱਲ ਨੂੰ, 20% ਇੰਡੀਪੈਂਡੈਂਟ ਤੇ 30% ਡੈਮੋਕ੍ਰੇਟਸ ਮੰਨਦੇ ਨੇ ਵੀ ਅਮਰੀਕਾ ਜਿਹੜਾ ਆ ਉਹ ਸਹੀ ਪਾਸੇ ਵੱਲ ਨੂੰ ਵੱਧ ਰਿਹਾ ਆ। ਪ੍ਰੈਜ਼ੀਡੈਂਟ ਬਾਈਡਨ ਦੀ ਅਪਰੂਵਲ ਰੇਟਿੰਗ ਜਿਹੜੀ ਕਿ 37% ਦੇ ਉੱਤੇ ਤੁਰੀ ਫਿਰਦੀ ਸੀ, ਉਹ ਵੱਧ ਕੇ 39% ਦੇ ਉੱਤੇ ਹੋਈ ਆ, ਜਿਹੜੀ ਕਿ ਅਜੇ ਵੀ ਉੱਦਾਂ ਲੋਵੈਸਟ ਹੀ ਦੇਖੀ ਜਾ ਰਹੀ ਆ। ਜੀ,